आओ जी आ गए यहाँ ते पूरा गाँव आ गए यहाँ। पंजाबी रेडियो यूएसए ते खासे चारे पासे। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ यूएसए ਤੇ ਸਾਰਿਆਂ ਦਾ ਸਵਾਗਤ ਹੈ। ਹਾਸੇ ਚਾਰੇ ਪਾਸੇ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ। ਮੈਂ ਤਾਇਆ ਸ਼ੌਂਕੀ ਤੇ ਮੈਂ ਕਿਹਾ ਹਾਸੇ ਚਾਰੇ ਪਾਸੇ ਏਦਾਂ ਹੀ ਅਸੀਂ ਖਿਲਾਰ ਕੇ ਅੱਜ ਗੱਲਾਂ ਕਰਾਂਗੇ ਬੁਰਾ ਜੀ। ਹੋਰ ਤਾਇਆ ਜੀ ਕੀ ਹਾਲ ਚਾਲ ਨੇ? ਮੇਰੀ ਕੱਲ ਬਰਥਡੇ ਪਾਰਟੀ ਸੀ। ਹਾਂ ਕੈਸੀ ਰਹੀ? ਮੈਂ ਕਿਹਾ ਜੀ ਪਾਰਟੀ ਔਨ ਦ ਰੌਕਸ ਬਹੁਤ ਇੰਜੋਏ ਕੀਤਾ। ਪਰ ਮੈਂ ਤਾਂ ਗੁੱਸੇ ਆ। ਕਿਉਂ? ਤਾਂ ਮੈਨੂੰ ਤਾਂ ਬੁਲਾਇਆ ਨਹੀਂ। ਮੈਂ ਤੈਨੂੰ ਬੁਲਾਇਆ ਸੀਗਾ। ਝੂਠਾ। ਆਪਣਾ ਫੋਨ ਚੈੱਕ ਕਰ, ਤੈਨੂੰ ਮੈਂ ਮੈਸੇਜ ਕੀਤਾ, ਤੈਨੂੰ ਮੈਂ ਗਰੁੱਪ 'ਚ ਵੀ ਐਡ ਕੀਤਾ। ਜਿਹਨੇ ਸੱਦਣਾ ਹੁੰਦਾ ਨਾ ਫੋਨ ਕਰਕੇ ਸੱਦ ਦਿੰਦਾ। ਉਹ ਰੋਜ਼ ਇੱਥੇ ਮੈਨੂੰ ਮਿਲਣ ਆਉਣਾ। ਤੂੰ ਤਾਇਆ ਤੂੰ ਫੁੱਫੜਾਂ ਵਾਲੀ ਗੱਲ ਕਰਤੀ, ਜਿਵੇਂ ਫੁੱਫੜਾਂ ਦਾ ਮੂੰਹ ਫੁੱਲਿਆ ਰਹਿੰਦਾ ਨਾ ਉਦਾਂ ਤੂੰ ਮੂੰਹ ਫੁਲਾ ਲਿਆ। ਇਹ ਕੀ ਮਤਲਬ ਹੈ? ਮੈਂ ਆਪਣੇ ਜਿੰਨੇ ਚਹੇਤੇ ਮੇਰੇ ਦਿਲ ਦੇ ਕਰੀਬੀ ਸੀਗੇ ਸਾਰਿਆਂ ਲਈ ਮੈਂ ਇੱਕ ਕਾਮਨ ਗਰੁੱਪ ਬਣਾਇਆ ਸੀ ਬੜਾ ਖਾਸ। ਅੱਛਾ ਤਾਇਆ ਪਾਰਟੀ ਰੋਕ। ਅੱਛਾ ਉਹਦੇ 'ਚ ਮੈਂ ਤੈਨੂੰ ਵੀ ਐਡ ਕੀਤਾ। ਧਿਆਨ ਨਾਲ ਵੇਖ, ਜਿਹੜਾ ਤੂੰ ਪੂਰੇ 10 ਮਿੰਟ 'ਚ ਲੈਫਟ ਕਰਦਾ ਤੈਨੂੰ ਲੱਗਾ ਕਿ ਕੋਈ ਕਮੇਟੀ ਪਾਉਣ ਵਾਲੀ ਆਂਟੀਆਂ ਨੇ ਤੈਨੂੰ ਐਡ ਕਰਾ ਲਿਆ। ਤਾਇਆ ਮੈਨੂੰ ਲੱਗਿਆ ਹੁਣ 3600 ਗਰੁੱਪ ਬਣਦੇ ਨੇ। ਇਹੀ ਤੇ ਗੱਲ ਹੈ। ਤਾਈਓ ਕਹਿੰਦੇ ਨੇ ਡੋਂਟ ਜੱਜ ਬੁੱਕ ਬਾਈ ਇਟਸ ਕਵਰ, ਆਲਵੇਜ਼ ਰੀਡ ਫਸਟ। ਪਹਿਲੇ 2 ਚੈਪਟਰ ਪੜੋ, ਨਾ ਸਮਝ ਆਏ ਫਿਰ ਜੱਜ ਕਰੋ। ਮੇਰੀ ਪਾर्टी आप पार्टी मिलेगी कदों? आप शो तो बात पक्का पिज्जे खावांगे। ताया तेनू पास्ता भी पसंद ना? हाँ व्हाइट सॉस पास्ता। रेड सॉस हाँ। चल रेड सॉस खा लांगे। मैं व्हाइट खाऊंगा, अल्फ्रेडो व्हाइट बुरा। वेलकम बैक टू हासे चारे पासे ताया शौंकी तुहाडे नाल है। ਐਡਾ ਮਤਲਬ ਅਲਾਪ ਕੱਢਿਆ ਕੀ ਹੋਇਆ? मैं ना आजकल सुन रहा कन्वर गरेवाल साहब नु। ओ वाह है ना, ते मैं भी थोड़े के उदा दे हेका जानियां सीख रहा मैं। ओ मतलब एडा इन्नी की आंदी है। तू कुछ करेगा ਵੱਡਾ ਹੋ ਕੇ। हजे मैं इन्नी की सीखी है। ਹਾਂ ਪਰ ਗੱਲ ਇਹ ਹੈ ਵੀ ਜਿਸ ਹਿਸਾਬ ਦੇ ਨਾਲ ਉਹਨਾਂ ਦੇ ਗੀਤ ਆ ਰਹੇ ਨੇ ਔਰ ਜਿਹੋ ਜੀ ਭੂਮਿਕਾ ਉਹ ਕਿਸਾਨੀ ਅੰਦੋਲਨ ਦੇ ਵਿੱਚ ਨਿਭਾ ਰਹੇ ਨੇ ਉਹ ਵਾਕਈ ਕਾਬਿਲੇ ਤਾਰੀਫ। ਬਹੁਤ ਹੀ ਵਧੀਆ। ਉਹ ਜਿਹੜਾ ਰੀਸੈਂਟ ਉਹਨਾਂ ਦਾ ਮੈਂ ਗਾਣਾ ਸੁਣਿਆ ਕਿਹੜਾ ਜਿਹਦੇ ਵਿੱਚ ਕਿਹਾ ਗਿਆ ਹੈਗਾ ਕਿ ਜਿਹੜਾ ਅੱਤਵਾਦ ਵਾਲਾ ਜਿਹੜੀ ਉਹ ਲਾਈਨ ਹੈਗੀ ਨਾ, ਉਹ 2 ਲਾਈਨਾਂ ਸੁਣ ਕੇ ਮੈਂ 2.5 ਘੰਟੇ ਰੋਂਦਾ ਰਿਹਾ। ਮਤਲਬ ਕਿ ਲਾਨਤ ਹੈ ਸਰਕਾਰ ਤੇ। ਹਾਂ ਦੈਟਸ ਇਟ। ਮੈਂ ਹੋਰ ਕੋਈ ਗੱਲ ਨਹੀਂ ਆਪਾਂ ਕਰਨੀ, ਬਸ ਗੱਲ ਇੱਥੇ ਮੁੱਕਦੀ ਹੈ। ਮੈਂ ਲਾਈਨ ਦੱਸ ਦਵਾਂ ਉਹ ਕੀ ਹੈ। ਉਹ ਕਹਿੰਦੇ ਆ ਵੀ ਇਹਨਾਂ ਇੱਜ਼ਤਾਂ ਦੇ ਰਾਖਿਆਂ ਦੀ ਕੌਮ ਹੈ ਕਮਾਲ, ਤੈਨੂੰ ਸ਼ਰਮ ਨਹੀਂ ਆਉਂਦੀ ਅੱਤਵਾਦ ਬੋਲ ਕੇ। ਹਾਏ ਸੱਚੀ। ਹਾਂ ਅਸੀਂ ਪੜਾਂਗੇ ਕਿਸਾਨ ਮਜ਼ਦੂਰ ਏਕਤਾ, ਤੇਰਾ ਛੁੱਟਣਾ ਹੈ ਖਹਿੜਾ ਜ਼ਿੰਦਾਬਾਦ ਬੋਲ ਕੇ। ਬਿਲਕੁਲ ਲਾਨਤਾਂ ਸਰਕਾਰ ਤੇ ਲੱਖ ਦੀਆਂ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਮੇਰੇ ਨਾਲ ਹਰਮਨ, ਮੈਂ ਤਾਇਆ ਸ਼ੌਂਕੀ ਆ। ਤੈਨੂੰ ਪਤਾ ਹੈ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ, ਹਾਂਜੀ ਮੈਂ ਨਾ ਮੇਰਾ ਇੱਕ ਨੋਨ ਸੀਗਾ, ਉਹਨਾਂ ਬੜਾ ਧੱਕਾ ਹੋਇਆ। ਕੀ ਹੋਇਆ ਤਾਇਆ? ਉਹ ਨਾ ਕਿਤੇ ਪੀਜ਼ੇ ਮੰਗਾਉਣ ਲੱਗਾ ਸੀ। ਅੱਛਾ ਪਿੱਜ਼ਾ ਪਾਰਟੀ? ਜਾਂ ਪਿੱਜ਼ਾ ਪਾਰਟੀ ਤੇ ਉਹਨੇ ਨਾ ਕਿਤੇ ਆਨਲਾਈਨ ਆਰਡਰ ਕੀਤਾ ਹੈ ਨਾ, ਤੇ ਉਹ ਤੋਂ ਬਾਅਦ ਜਦੋਂ ਪੇਮੈਂਟ ਦਾ ਟਾਈਮ ਆਇਆ ਨਾ, ਉਹ ਪੇਮੈਂਟ ਕਰਨ ਲੱਗਾ ਤੇ ਵਿੱਚ ਨਾ ਆਪਣੇ ਆਪ ਇੱਕ ਐਪ ਦੀ ਆਪਸ਼ਨ ਆ ਗਈ, ਉਹ ਗਲਤੀ ਨਾਲ ਉਹਨੇ ਇੰਸਟਾਲ ਕਰ ਲਈ। ਜਿੱਦਾਂ ਹੀ ਉਹਨੇ ਇੰਸਟਾਲ ਕੀਤੀ 2,80,000 ਰੁਪਇਆ ਫਰਾਡ 'ਚ ਉਹਦਾ ਉੱਡ ਗਿਆ। ਹੈ ਤਾਇਆ 2,80,000 ਦੇ ਪੀਜ਼ੇ ਬਹਿ ਗਏ। ਵੇਖ ਲੈ। ਓ ਬਈ ਹੈ ਕੋਈ ਅੱਜਕੱਲ ਜ਼ਮਾਨਾ ਇਹ। ਵੈਸੇ ਨਾ ਆਨਲਾਈਨ ਤੋਂ ਤਾਇਆ ਬਚਣਾ ਚਾਹੀਦਾ। ਮੈਂ ਤੈਨੂੰ ਵੀ ਕਹਿਣਾ ਸੀ। ਮੈਂ ਕਹਿਣਾ ਪਿਆ ਜ਼ਿੰਦਗੀ 'ਚ ਨਾ ਇੱਕ ਅਸੂਲ ਯਾਦ ਰੱਖੋ, ਆਨਲਾਈਨ ਦਿਖਦੀ ਹੋਈ ਹਵੇਲੀ ਤੇ ਆਨਲਾਈਨ ਬਣੀ ਹੋਈ ਸਹੇਲੀ, ਇਹ ਤੇ ਕਦੇ ਭਰੋਸਾ ਨਾ ਕਰੋ। ਬਿਲਕੁਲ ਸਹੀ। ਤਾਇਆ ਉਧਰ ਇੱਕ ਹੋਰ ਪੰਗਾ ਪੈ ਗਿਆ। ਕੀ? ਤੂੰ ਨਾ ਪੰਜਾਬ ਫੋਨ ਕਰ ਦੇ। ਅੱਛਾ। ਜਿੰਨੇ ਵੀ ਤੇਰੇ ਰਿਸ਼ਤੇਦਾਰ ਨੇ ਆ ਬਿਲਕੁਲ ਚਿਕਨ ਅੰਡਾ ਉਂਡਾ ਖਾਣਾ ਬੰਦ ਕਰ ਦੇਣ। ਕਿਉਂ? ਕੀ ਹੋਇਆ? ਤਾਇਆ ਉੱਥੇ ਬਰਡ ਫਲੂ ਕਹਿੰਦੇ ਪੰਜਾਬ 'ਚ ਵੀ ਆ ਗਿਆ। ਅੱਛਾ। ਨਹੀਂ ਮੈਂ ਤੇ ਨਾ ਇੱਕ ਗੱਲ ਸਮਝ ਨਹੀਂ ਮੈਨੂੰ ਆਈ। ਉੱਥੇ WHO ਨੇ ਇੱਕ ਚਵਲ ਮਾਰੀ ਸੀ ਕਿ 70 ਡਿਗਰੀ ਤੱਕ ਤੁਸੀਂ ਜੇ ਉਹਨੂੰ ਪਕਾ ਲੈਂਦੇ ਹੋ ਤੇ ਵਾਇਰਸ ਮਰ ਜਾਂਦਾ। ਹਾਂ WHO ਨੇ ਕਿਹਾ ਸੀਗਾ ਜੇ ਤੁਸੀਂ ਚਿਕਨ ਨੂੰ 70 ਡਿਗਰੀ ਟੈਂਪਰੇਚਰ ਤੱਕ ਬਰਨ ਕਰਦੇ ਹੋ ਜਾਂ ਪਕਾਉਂਦੇ ਹੋ ਤਾਂ ਵਾਇਰਸ ਆਟੋਮੈਟਿਕਲੀ ਮਰ ਜਾਏਗਾ। ਨਹੀਂ ਫਿਰ ਚਿਕਨ ਦਾ ਕੀ ਬਣੇਗਾ? ਚਿਕਨ ਦਾ ਕੀ ਬਣੇਗਾ? ਚਿਕਨ ਦਾ ਫਿਰ ਬਟਰ ਚਿਕਨ ਬਣੇਗਾ, चिल्ली चिकन बनेगा। मेरा फेवरेट फिर चिकन शाशलाई बनेगा। अच्छा पर इतनी डिग्री ते वो कह रहे ने मैं वैसे भी ना बेसिकली ਆਪਾਂ ਇੰਨੀ ਡਿਗਰੀ ਤੱਕ ਪਕਾਣੀ ਹੈ। ਹਾਂ
ਉਹ ਗੱਲ ਵਖੀ ਤੁਹਾਡੇ ਗੈਸਾਂ ਦੇ ਵਿੱਚ ਉਹ ਥਰ ਲੱਗੇ ਨਹੀਂ ਹੁੰਦੇ ਮੀਟਰ। ਹਾਂ ਤਾਇਆ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਫਿਰ ਸਪੈਸ਼ਲ ਕੀ ਹੋਇਆ? ਸਪੈਸ਼ਲ ਕੀ ਹੋਇਆ ਮਤਲਬ ਕਿ ਮੁਰਗਾ ਵਾਇਰਸ ਫ੍ਰੀ ਹੋਇਆ, ਹੋਰ ਕੀ ਚਾਹੀਦਾ ਹੈਗਾ, ਰੱਜ ਕੇ ਖਾਓ। ਚਲੋ ਨਹੀਂ ਖਾਣਾ ਚਾਹੀਦਾ। ਅੰਡਾ ਨਾ ਖਾਓ ਵੀ ਨਾ ਖਾਓ, ਉਹਦੀ ਜਗ੍ਹਾ ਚਾਂਪਾਂ ਖਾ ਲਓ, ਚਾਂਪਾਂ ਵੈਜ ਮੁਰਗਾ ਹੁੰਦੀਆਂ ਨੇ। ਯਾ ਥੋੜਾ ਜਿਹਾ ਉਦਾਸ ਲੱਗ ਰਿਹਾ, ਕੀ ਹੋਇਆ? ਤਾਜ਼ੇ ਤਾਜ਼ੇ ਨੋਟ ਖਰਚੇ ਨੇ ਤਾਂ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਤੈਨੂੰ ਦੱਸਿਆ ਸੀਗਾ ਕਿ 2 ਵਾਰ ਇੱਜ਼ਤ ਮਿਲਦੀ ਹੈ। ਹਾਂ, ਇੱਕ ਜਨਮ ਦਿਨ ਤੇ ਕਰਵਾ ਚੌਥ ਤੇ। ਹਾਂ ਬਿਲਕੁਲ, ਤੇ ਹੁਣ ਮੇਰਾ ਕੱਲ ਬਰਥਡੇ ਸੀਗਾ, ਲੰਘ ਗਿਆ। ਹੁਣ ਫੇਰ ਉਹੀ ਕਾਮਨ ਦਿਨ ਹੈ, ਹੁਣ ਫੇਰ ਉਹੀ ਕਾਮਨ ਬਾਤ ਹੈ, ਹੁਣ ਫੇਰ ਸ਼ੁਰੂ ਹੋ ਗਈ ਪੈਣੀ ਲਾਤ ਹੈ। ਤਾਇਆ ਮਤਲਬ ਸਿੱਧਾ ਕਹਿਣਾ ਕੁੱਤੇ ਖਾਣੀ ਦੇ ਦਿਨ ਵਾਪਸ ਆ ਗਏ। ਹਾਂ, ਜਦੋਂ ਇਹ ਦਿਨ ਵਾਪਸ ਆਂਦੇ ਨਾ ਤੇ ਮੈਨੂੰ ਨਾ ਇੱਕ ਕੈਂਪੇਨ ਦਾ ਗਾਣਾ ਚੇਤੇ ਆ ਜਾਂਦਾ, ਅੱਛੇ ਦਿਨ ਆਨੇ ਵਾਲੇ ਹੈ। ਦੇਖ ਲੈ ਕਿੰਨੇ ਸਾਲ ਬੀਤ ਗਏ, ਅਜੇ ਤੱਕ ਅੱਛੇ ਦਿਨ ਨਹੀਂ ਆਏ। ਤਾਇਆ ਮੈਂ ਤੈਨੂੰ ਸੱਚ ਇੱਕ ਗੱਲ ਦੱਸੀ ਸੀ ਕਿ ਨਹੀਂ ਦੱਸੀ ਸੀ? ਕਿਹੜੀ ਵਾਲੀ? ਕਮਲਮ ਵਾਲੀ। ਹੈ ਕਮਲਮ ਵਾਲੀ? ਆਹੋ, ਤੇ ਤੈਨੂੰ ਮੈਂ ਭਲਾ ਗੱਲ ਦੱਸੀ ਸੀ? ਕਿਹੜੀ? ਉਹ ਜਿਹੜੇ ਮੈਂ ਸੁਣਿਆ ਨੇ ਕੁਝ ਬਾਹਰੋਂ ਬੰਦੇ ਆਏ ਨੇ ਤੇ ਪਿੰਡ 'ਚ ਘਰ ਵਸਾ ਲਿਆ ਏ। ਪਿੰਡ 'ਚ ਘਰ ਨਹੀਂ ਵਸਾ ਲਿਆ, ਉੱਥੇ ਅਰੁਣਾਚਲ ਪ੍ਰਦੇਸ਼ 'ਚ ਪਿੰਡ ਵਸਾ ਲਿਆ। ਬਚ ਉਹਦੇ ਬਾਰੇ ਵੀ ਗੱਲ ਕਰਦੇ ਆ, ਮੇਰੇ ਦਿਮਾਗ 'ਚ ਗੱਲ ਆਈ ਹੈ। ਜ਼ਰੂਰ ਕਰਦੇ ਆ, ਪਹਿਲਾਂ ਉਹ ਭਾਈ ਸਾਹਿਬ ਆ ਗਏ। ਆਓ ਭਾਈ ਸਾਹਿਬ ਆਏ, ਚਲੋ। ਬਈ ਮੈਂ ਨਾ ਜਿਹੜਾ ਸੁਣਿਆ ਅਰੁਣਾਚਲ ਪ੍ਰਦੇਸ਼ ਵਿੱਚ ਐਂਟਰ ਹੋ ਕੇ ਚਾਈਨਾ ਨੇ ਬਣਾ ਲਿਆ ਨਿੱਕੇ ਨਿੱਕੇ ਘਰ। ਹਾਂ ਹੈ ਨਾ, ਪਹਿਲਾਂ ਮੈਂ 10 ਦਫਾ ਸੁਣ ਰਿਹਾ ਆਸ਼ਾ ਚਾਰੇ ਪਾਸੇ ਪੰਜਾਬੀ ਰੇਡੀਓ USA ਤੇ ਮੈਂ ਤਾਇਆ ਸ਼ੌਂਕੀ ਮੈਨਾਂ ਹਰਮਨ। ਮਤਲਬ ਕਿ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਅਸੀਂ ਮੈਂ ਕਹਿੰਦੀ ਤਬਾਹੀਆਂ ਮਚਾ ਦਾਂਗੇ। ਬਿਲਕੁਲ ਸਹੀ। ਮਤਲਬ ਕਿ ਸਾਡੇ ਆਪਣਾ ਇੰਡੀਆ ਦੀ ਸਰਕਾਰ ਦੇ ਦਾਅਵੇ ਨਾ ਮੈਨੂੰ ਉਸ ਕੁੜੀ ਦੀ ਫੁਕਰੀ ਵਰਗੇ ਲੱਗਦੇ ਆ, ਜਿਹੜੀ ਮਹੱਲੇ 'ਚ ਖੜੇ ਹੋ ਕੇ ਕਹਿੰਦੀ ਹੈ ਮੈਂ ਆਹ ਕਰ ਦੂੰ, ਮੈਂ ਵਾਹ ਕਰ ਦੂੰ, ਮੈਂ ਖੜੇ ਖੜੇ ਸ਼ਬਦ ਬਾਹਰ ਕਰ ਦੂੰ, ਤੇ ਜਿੱਦਾਂ ਹੀ ਸ਼ਬਦ ਚੂਹਾ ਹੁੰਦਾ ਹੈ ਤੇ ਇੱਕੋ ਹੀ ਗੱਲ ਕਹਿੰਦੀ ਹੈ, ਮੈਂ ਡਰ ਗਈ। ਚੂਹਾ ਤਾਂ ਬਹੁਤ ਵੱਡੀ ਗੱਲ ਹੈ, ਕਾਕਰੋਚ ਦੀ ਗੱਲ ਕਰਦਾ ਆ। ਤੂੰ ਅੱਗੇ ਸੁਣ, ਮੈਂ ਸੁਣਿਆ ਸੀਗਾ ਕਿ ਮਿੱਤਰੋ ਅੰਕਲ ਦੀ ਸਰਕਾਰ ਵਿੱਚ, ਮਿੱਤਰੋ ਅੰਕਲ ਹੀ ਕਵਾਂਗੇ ਆਪਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਈ ਸੀ। ਹਾਂ ਆਈ ਸੀ, ਜਿਹਦੇ ਵਿੱਚ ਘਰਾਂ ਉੱਤੇ ਸਬਸਿਡੀ ਸਰਕਾਰ ਦਿੰਦੀ ਸੀ। ਮੈਨੂੰ ਇਹ ਨਹੀਂ ਪਤਾ ਸੀਗਾ ਕਿ ਚਾਈਨਾ ਵਾਸਤੇ ਵੀ ਉਹੀ ਹੈ। ਔਰ ਤਾਇਆ ਕਮਲਮ ਦੀ ਗੱਲ ਵੀ ਮੈਂ ਤਾਂ ਹੀ ਛੇੜੀ ਸੀ, ਉਹਦੇ 'ਚ ਗੁਜਰਾਤ ਦੇ ਕਿਉਂਕਿ ਮੁੱਖ ਮੰਤਰੀ ਜਿਹੜੇ ਵਿਜੇ ਰੂਪਾਣੀ ਉਹਨਾਂ ਨੇ ਇਹ ਨਾਂ ਰੱਖਿਆ ਨਾ ਕਮਲਮ, ਡਰੈਗਨ ਫਰੂਟ ਦਾ। ਉਹ ਕਹਿੰਦੇ ਦੇਖੋ ਚੀਨ ਦੇ ਫਲ ਦਾ ਸੀ ਨਾਂ ਬਦਲ ਕੇ ਰੱਖਤਾ, ਕਮਲਮ ਰੱਖਤਾ। ਹਾਂ ਮਤਲਬ ਇੰਨਾ ਵੱਡਾ ਬਦਲਾ। ਫਿਰ ਤੇ ਗਾਣਾ ਆਏਗਾ ਤੇ ਇਹ ਹੈ ਕਮਲਮ ਸਟਾਈਲ, ਕਮਲਮ ਸਟਾਈਲ। ਬਿਲਕੁਲ ਬਿਲਕੁਲ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਵੈਲਕਮ ਬੈਕ, ਖਾਸੇ ਚਾਰੇ ਪਾਸੇ ਸੁਣ ਰਹੇ ਹੋ। ਮੈਂ ਵਾਂ ਜੀ ਤਾਇਆ ਸ਼ੌਂਕੀ ਤੇ ਅੱਜ ਅਸੀਂ ਹਿਸਾਬ ਲਾ ਰਹੇ ਹਾਂ ਕਿ ਇੰਡੀਆ 'ਚ ਕਿਹੜੀ ਹੈ। ਪਹਿਲੀ ਗੱਲ ਬਿਸਕਿਟ ਸਾਈਡ ਤੇ ਰੱਖ। ਤਾਇਆ ਮੈਂ ਤੇਰੇ ਲਈ ਹੀ ਲੈ ਕੇ ਆਈ ਸੀ ਚਾਕਲੇਟ ਵਾਲਾ ਬਿਸਕਿਟ। ਖਾ ਲੈ ਇੱਕ ਮਿੰਟ। ਹੈ ਤਾਇਆ ਪੱਚ ਕਰਕੇ ਖਾਈਦਾ, ਸਵਾਦ ਹੈ, ਬਹੁਤ ਸਵਾਦ ਹੈ। ਤਾਇਆ ਰੇਡੀਓ ਚੱਲ ਰਿਹਾ, ਗੱਲ ਸੁਣਾ। ਅੱਛਾ ਹਾਂ, ਅਸੀਂ ਡਿਸਕਸ਼ਨ ਕਰ ਰਹੇ ਹਾਂ ਕਿ ਕਿਹੜੀਆਂ ਚਾਈਨੀਜ਼ ਵਸਤੂਆਂ ਨੂੰ ਇੰਡੀਆ 'ਚ ਨਾਮ ਬਦਲਣਾ ਚਾਹੀਦਾ। ਨਹੀਂ ਦੇਖੋ, ਜੇ ਬਦਲਾ ਲੈਣਾ ਹੁਣ, ਮਤਲਬ ਬਦਲੇ ਦੀ ਜੇ ਸ਼ੁਰੂਆਤ ਹੋ ਚੁੱਕੀ ਹੈ, ਫਿਰ ਪ੍ਰੋਪਰ ਹੋਏ ਤੇ ਹੁਣ ਫਿਰ ਜਿਹੜੀ ਉਹ ਨਿਊਡਲ ਹੁੰਦੇ ਆ ਉਹਦਾ ਨਾਂ ਕੀ ਰੱਖੋਗੇ? ਲਮਕਦੀਆਂ ਸੇਵੀਆਂ? ਨਹੀਂ, ਥੋੜਾ ਜਿਹਾ ਨਾ ਉਹ ਥੋੜਾ ਜਿਹਾ ਪ੍ਰਭਾਵਸ਼ਾਲੀ ਜੇ ਸ਼ਬਦ ਵਰਤਦੇ ਹੁੰਦੇ ਜਿੱਦਾਂ कमलम। हिंदी में तो लमकती हुई सेवइयां बोल लेते हैं फिर। हिंदी में तो फिर यही हुआ ना। तो ਜਿਹੜੇ ਉਹ ਆਂਦੇ ਹੁੰਦੇ ਗੋਲ ਗੋਲ ਜੇ ਉਹਦਾ ਕੀ ਨਾਂ ਰੱਖੋਗੇ? ਫਿਸ਼ਿਆ ਹੋਇਆ ਮੈਦਾ। ਫਿਸ਼ਿਆ ਮੈਦਾ। ਤਾਇਆ ਵੈਸੇ ਜਿਸ ਹਿਸਾਬ ਨਾਲ ਨਾਂ ਬਦਲ ਰਹੇ ਆ ਨਾ, ਮੈਨੂੰ ਲੱਗਦਾ ਹੈ ਚੀਨ ਡਰ ਕੇ ਅਰੁਣਾਚਲ ਪ੍ਰਦੇਸ਼ ਚੋਂ ਬਾਹਰ ਭੱਜ ਜਾਏਗਾ। ਬਿਲਕੁਲ ਭੱਜੇਗਾ। ਮੈਂ ਕਹਿੰਦਾ ਵਾ ਹੋਰ ਵੀ ਕਿਹੜੀਆਂ ਚਾਈਨੀਜ਼ ਆਈਟਮਾਂ ਅੱਗੇ ਤੂੰ ਯਾਦ ਕਰ। ਕਈ ਹੈਗੀਆਂ ਤਾਇਆ, ਚਿੱਲੀ ਚਿਕਨ। ਹਾਂ, ਚਿੱਲੀ ਚ ਉਹਦਾ ਕੀ ਨਾਂ ਰੱਖੋਗੇ? ਮਿਰਚਾਂ ਵਾਲਾ ਮੁਰਗਾ। ਚਿੱਲੀ ਚਿਕਨ ਚਾਈਨਾ ਤੋਂ? ਚਾਈਨਾ ਤੋਂ ਹੈ, ਚਾਈਨੀਜ਼ ਆਈਟਮ ਹੈ। ਅੱਛਾ ਯਾ ਬਿਲਕੁਲ। ਮੈਂ ਅੱਜ ਤੋਂ ਪੰਜਾਬੀ ਸਮਝਦੀ ਸੀ। ਉਹ ਅਸੀਂ ਬਣਾ ਦਿੱਤੀ ਹੈ।
ਜਿਹੜੀ ਵਿੱਚ ਅਸੀਂ ਉਹ ਪਿਓ ਵਾਲੇ ਮਸਾਲੇ ਪਾ ਦਿੱਤੇ ਨਾ, ਜਿਹੜੀ ਹਰ ਸਬਜ਼ੀ 'ਚ ਹਲਦੀ ਚਾਹੀਦੀ ਹੈ, ਅਸੀਂ ਜਿਹੜੀ ਮੈਂ ਕਹਿੰਦਾ ਮੈਂ ਇੱਥੇ ਅਮਰੀਕਨ ਡਿਸ਼ ਵੀ ਲੈ ਜਾਗੇ ਵੀ ਪੰਜਾਬੀ ਬਣ ਜਾਂਦੀ ਹੈ। ਬਿਲਕੁਲ ਬਣ ਜਾਂਦੀ ਹੈ। ਜਦੋਂ ਲਾਈਦਾ ਨਾ ਅਸੀਂ ਤੜਕਾ, ਫਿਰ ਅਦਰਕ ਲਸਣ ਪਾ ਕੇ ਤੇ ਪਿਆਜ਼ ਟਮਾਟਰ ਰੱਖ ਕੇ ਇੱਕ ਵਾਰ ਮਿਰਚਾਂ ਧੂੜ ਕੇ, ਅਸੀਂ ਤੇ ਏਡੇ ਮਹਾਨ ਬੰਦੇ ਆ। ਉਹਨਾਂ ਨੇ ਲਾਂਚ ਕੀਤੀ ਸੀ 2 ਮਿੰਟ में ਨਿਊਡਲ ਤਿਆਰ ਮੈਗੀ। ਅਸੀਂ ਉਹਦੇ ਵਿੱਚ ਲਾਲ ਮਿਰਚ ਮਸਾਲੇ ਪਤਾ ਨਹੀਂ ਕੀ ਦਿੱਤਾ, ਤੜਕਾ ਗਾਜਰਾਂ ਮਟਰ ਆਲੂ ਪਤਾ ਨਹੀਂ ਕੀ ਪਾਤਾ। ਮੈਨੂੰ ਗੱਲ ਸਮਝਾਓ, ਜਿਹੜਾ ਪੈਕੇਟ 'ਚ ਨਿੱਕਾ ਪੈਕੇਟ ਨਿਕਲਦਾ ਉਹ ਖਾਨਸੌਂਫ ਹੈ? ਨਹੀਂ ਉਹ ਮਸਾਲਾ ਹੀ ਹੈ ਨਾ, ਉਹ ਪਾ ਕੇ ਬਣਾ ਲਓ। ਲੋਕੀ ਇੰਡੀਅਨ ਤੇ ਬਹੁਤ ਸਾਡੇ ਕ੍ਰੀਏਟਿਵ ਹੁੰਦੇ ਆ। ਮੈਂ ਤਾਂ ਦੱਸੂਗਾ ਕੀ ਕਰਦੇ, ਤੂੰ ਅੱਗੇ ਗਾਣੇ ਲਾ। ਚਾਰੇ ਪਾਸੇ ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA ਤੇ ਮੈਂ ਹਰਮਨਪ੍ਰੀਤ ਕੌਰ ਨਾਲ ਤਾਇਆ ਸ਼ੌਂਕੀ। ਯੈਸ, ਤਾਇਆ ਸ਼ੌਂਕੀ ਇਨ ਦ ਹਾਊਸ ਬੇਬੀ, ਹਾਊਸ ਬੇਬੀ, ਹਾਊਸ ਬੇਬੀ। ਰੈਪ ਚਿਕਨ ਨੇ ਮੈਨੂੰ ਮੰਨਿਆ ਨਹੀਂ, ਹਜੇ ਕੋਈ ਤਾਏ ਦੇ ਮੁਕਾਬਲੇ ਦਾ ਜੰਮਿਆ ਨਹੀਂ। ਗੱਲਾਂ ਕਰਦੇ 4 ਮੁੰਡੇ ਬੰਦੇ ਨੇ ਸਟਾਰ, ਤਾਇਆ ਪਹਿਲਾਂ ਫਸਟ ਕਲਾਸ ਤੇ ਬੈਠਾ 5 ਸਟਾਰ। ਕੀ ਬਾਤ ਤਾਇਆ, ਯੂ ਰੌਕਟ। ਯੈਸ ਚੰਦਰਯਾਨ ਮੈਂ ਹੀ ਲਾਂਚ ਕੀਤਾ। ਹਾਂਜੀ, ਰੌਕਟ। ਅੱਛਾ ਤੇ ਤਾਇਆ ਗੱਲ ਚੱਲ ਰਹੀ ਸੀ ਚੀਨ ਤੇ ਭਾਰਤ ਦੇ ਬਾਰੇ। ਚੀਨ ਮੈਂ ਕਹਿੰਦਾ ਓਏ ਮੈਂ ਸੱਚੀ, ਮੈਨੂੰ ਮਜ਼ਾਕ ਨਹੀਂ ਲੱਗ ਰਿਹਾ, ਇਹ ਸੱਚ ਲੱਗ ਰਿਹਾ। ਜਿੰਨੀ ਵੱਡੀ ਇਹਨਾਂ ਨੇ ਮੇਰੇ ਸਟੈਪ ਚੱਕਿਆ ਨਾ, ਜਿੰਨਾ ਵੱਡਾ ਸਟੈਪ ਚੱਕਿਆ, ਹੁਣ ਮੈਨੂੰ ਲੱਗਦਾ ਪਿਆ ਜਿਹੜੀਆਂ ਚਾਈਨਾ ਲੜੀਆਂ ਆਂਦੀਆਂ ਨੇ ਉਹਦਾ ਨਾਮ ਕੀ ਰੱਖਣਗੇ? ਪਟਾਕਾ? ਨਹੀਂ ਲੜੀਆਂ, ਲਾਈਟਸ। ਓਕੇ, ਅੱਛਾ ਲਾਈਟਸ ਲੜੀਆਂ, ਉਹਦਾ ਕੀ ਰੱਖਣਗੇ? ਹੈ ਜਗਮਗਾਂਦੀ ਬੱਤੀ ਨਹੀਂ ਰੱਖਾਂਗੇ? ਨਹੀਂ ਤਾਇਆ, ਇਹਨਾਂ ਦੇ ਹਿਸਾਬ ਦਾ ਨਾਂ ਨਹੀਂ ਹੈ ਇਹ। ਕੀ ਰੱਖਿਆ ਇਹਨਾਂ ਨੇ? ਹੈ ਕਮਲਮ ਰੱਖਿਆ, ਕਮਲਮ। ਹਾਂ, ਉਹਦਾ ਫਿਰ ਪਤਾ ਲਮਲਮ ਰੱਖ ਦੇਣਗੇ। ਕੁਛ ਰੱਖਣਗੇ ਹੀ ਤਾਇਆ। ਚੱਲ ਛੱਡ ਇਹਨਾਂ ਨੂੰ। ਗੱਲ ਇਹ ਹੈ ਵੀ ਇਸ ਵੇਲੇ ਜੋ ਕੁਝ ਹੋ ਰਿਹਾ ਹੈ ਨਾ, ਮੈਨੂੰ ਸਮਝ ਨਹੀਂ ਆਉਂਦੀ ਲੋਕ ਕਿਉਂ ਨਹੀਂ ਇਹਦੇ ਉੱਤੇ ਸਵਾਲ ਚੁੱਕਦੇ। ਨਹੀਂ ਇਹ ਰਾਹੁਲ ਗਾਂਧੀ ਜੀ ਬਹੁਤ ਸਵਾਲ ਚੱਕਦੇ ਹੁੰਦੇ। ਰਾਹੁਲ ਗਾਂਧੀ ਹੋਰਾਂ ਦੇ ਸਵਾਲ ਚੱਕਿਆਂ ਦਾ ਕੋਈ ਫਾਇਦਾ ਜਾਂ ਨਹੀਂ ਨਾ ਹੁੰਦਾ। ਪਤਾ ਕੀ ਗੱਲ, ਹਲਕਾ ਚੱਕਦੇ ਸਵਾਲ ਤੇ। ਹਾਂ, ਥੋੜਾ ਭਾਰਾ ਚੱਕਣ ਨਾਲ ਜਿਮ ਜਾਣਾ ਚਾਹੀਦਾ। ਹੁਣ ਉਹਨਾਂ ਦੇ ਸਵਾਲਾਂ ਨੂੰ ਕੋਈ ਸਵਾਲ ਹੀ ਨਹੀਂ ਮੰਨਦਾ। ਬਿਲਕੁਲ ਨਾ, ਮਜ਼ਾਕ ਬਣਦਾ। ਹੁਣ ਇਹੀ ਮਾੜੀ ਗੱਲ ਹੈਗੀ ਹੈ। ਬੰਦਾ ਜਦੋਂ 45 ਸਾਲ ਦੀ ਉਮਰ 'ਚ ਵੀ ਛੋਟਾ ਭੀਮ ਦੇਖੇ ਨਾ, ਫਿਰ ਮਜ਼ਾਕ ਤਾਂ ਬਣਨਾ ਹੀ ਹੈ। ਤੂੰ ਬੰਦਾ ਨੈਸ਼ਨਲ ਜਿਓਗ੍ਰਾਫੀ ਦੇਖ, ਹੈ ਨਾ। ਸੱਚ ਤਾਇਆ, ਤੇਰੇ ਵੱਲ ਤਾਂ ਇੱਕ ਹੋਰ ਪਾਰਟੀ ਹੈ। ਕਾਦੀ? ਮੁਬਾਰਕਾਂ ਹੋ ਗਈਆਂ। ਕਾਦੀਆਂ? ਤੇਰਾ ਯਾਰ ਆ ਗਿਆ। अच्छा ठीक है। हाँ, कुर्सी पे आ गए हैं जो बाइडन। हाँ बिल्कुल, मैं देख लिया ਪਹਿਲਾਂ ਸਲਾਹ ਹੋਈ ਸੀ। ਬਾਈਡਨ ਹੁਣਾਂ ਨੇ ਕਿਹਾ ਸੀਗਾ ਕਿ ਤਾਏ ਦੇ ਬਰਥਡੇ ਦੇ ਆਸ-ਪਾਸ ਹੀ ਆਪਾਂ ਪਟਾਕਾ ਪਾਣਾ। ਓ ਦੇਖ ਲੈ, 20 ਜਨਵਰੀ ਮੇਰਾ ਬਰਥਡੇ ਸੀਗਾ, ਉਹਦੇ ਆਸ-ਪਾਸ ਹੀ ਅਗਲੇ ਨੇ ਬੱਲੇ ਕਰਾ ਲਈ। ਬਿਲਕੁਲ, ਇਹਨੂੰ ਕਹਿੰਦੇ ਪਿਆਰ। ਮੈਂ ਕਹਿੰਦਾ ਇਹ ਪਿਆਰ ਤੇ ਹੈਗਾ ਹੀ ਹੈ, ਮੇਰੀ PR ਵੀ ਹੈ। ਅੱਛਾ, ਮਤਲਬ ਕਿ ਦੇਸ਼ 'ਚ ਤਾਂ ਮੇਰੀ ਸਿਟੀਜ਼ਨਸ਼ਿਪ ਹੈ। PR ਮਤਲਬ ਕਿ ਪਬਲਿਕ ਰਿਲੇਸ਼ਨ। ਪਰ ਗੱਲ ਇਹ ਹੈ ਤਾਇਆ ਵੀ ਜੋ ਬਾਈਡਨ ਹੋਰਾਂ ਨੇ ਆਉਂਦਿਆਂ ਹੀ ਕਹਿੰਦੇ ਬਹੁਤ ਸਾਰੇ ਜਿਹੜੇ ਫੈਸਲੇ ਉਹਨਾਂ ਤੇ ਵਿਚਾਰ ਕੀਤੀ ਹੈ। ਉਧਰ ਮੈਕਸੀਕੋ ਵਾਲੀ ਕੰਧ ਰਾਹ 'ਚ ਹੀ ਰੋਕਤੀ ਹੈ। ਉਧਰ ਕਹਿੰਦੇ ਇੰਡੀਅਨਸ ਨੂੰ ਆਸ ਹੈ ਕਿ ਬਹੁਤ ਸਾਰਾ ਫਾਇਦਾ ਹੋਏਗਾ ਜੋ ਬਾਈਡਨ ਹੋਰਾਂ ਦੇ ਕੁਰਸੀ ਸਾਹਮਣੇ। ਇਹ ਨਾ ਵਿਚਾਰ ਸ਼ੁਰੂ ਤੋਂ ਹੀ ਕਰਦਾ ਆਇਆ ਮੇਰਾ ਭਰਾ। ਮਤਲਬ ਕਿ ਨਿੱਕੀ ਗੱਲ ਤੇ ਵਿਚਾਰ ਕਰ ਲੈਂਦਾ ਸੀਗਾ। ਇਹ ਇਹਨਾਂ ਦੇ ਜਿਹੜੇ ਮਦਰ ਸੀਗੇ ਨਾ, ਵੀ ਬਹੁਤ ਵਿਚਾਰ ਕਰਦੇ ਸੀਗੇ। ਜਿਵੇਂ ਮੰਨ ਕੇ ਮੰਗਲਵਾਰ ਕੱਪੜੇ ਨਹੀਂ ਧੋਣੇ, ਇਹ ਮਤਲਬ ਸ਼ੁਰੂ ਤੋਂ ਵਿਚਾਰ ਬਹੁਤ ਕਰਦੇ ਆਏ ਆ। ਅਮਰੀਕਾ 'ਚ ਵੀ ਆ ਕੁਝ ਹੁੰਦਾ। ਇਹਨੇ ਵਿਚਾਰਾਂ ਦੇ ਵਿੱਚ ਤਾਂ ਇਹਨਾਂ ਦੇ ਵਿਚਾਰ ਹੀ ਬਹੁਤ ਰਹੇ ਨੇ। ਵਿਚਾਰਾਂ ਵੀ ਇਹਨਾਂ ਦੇ ਵੇਲਾ ਬੰਦਾ ਵਿਚਾਰ ਚੈੱਕ ਕਰ ਤੂੰ। ਅੱਜ ਪੂਰੀ ਦੁਨੀਆ ਜਗਲਾ ਵਿਚਰ ਰਿਹਾ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਜਿਹੜੀ ਆਹ ਕੈਬਨਿਟ ਬਣੀ ਹੈ, ਜਿੰਨੇ ਬੰਦੇ ਐਡ ਕੀਤੇ ਆ, ਇਹ ਕੱਲੇ ਨੂੰ ਪਹਿਲਾਂ ਮੈਂ ਚੈੱਕ ਕੀਤਾ। ਮੈਂ ਉਹਨਾਂ ਦੀ ਇੰਟਰਵਿਊ ਲਈ ਹੈ ਬਕਾਇਦਾ। ਹਾਂ, ਉਹ ਜਿਹੜੀ ਉਹ ਕੁੜੀ ਭਾਰਤ ਮੂਲ ਦੀ ਹੈ, ਉਹ ਕੀ ਨਾਮ ਉਹਦਾ ਹੈ? ਕਮਲਾ ਹੈਰਿਸ ਹੈ ਨਾ। ਕਮਲਾ ਹੈਰਿਸ ਮੇਰੇ ਹੱਥਾਂ 'ਚ ਖੇਡੀ ਹੈ। ਅੱਛਾ, ਫਿਰ ਤਾਂ ਟੰਡਨ ਨੂੰ ਵੀ ਜਾਣਦੇ ਹੋਣਗੇ। ਟੰਡਨ ਨੂੰ ਤੇ ਬਹੁਤ ਵਧੀਆ ਜਾਣਦਾ। ਮੈਂ ਕਹਿੰਦਾ ਟੰਡਨ ਦਾ ਗਾਣਾ ਬੜਾ ਵਧੀਆ ਲੱਗਾ ਸੀ ਮੈਨੂੰ। ਟਿਪ ਬਰਸ਼ਾ ਪਾਣੀ। ਖੜ ਜਿਆ ਕਰ, ਤੇਰੀ ਵੀ ਬ੍ਰੇਕ ਹੈ ਨਹੀਂ। ਮੈਂ ਰਵੀਨਾ ਟੰਡਨ ਦੀ ਗੱਲ ਨਹੀਂ ਕਰ ਰਹੀ, ਨੀਰਾ ਟੰਡਨ ਦੀ ਗੱਲ ਕਰ ਰਹੀ ਹਾਂ। ਹੈ ਅੱਛਾ ਰਹਿਣ ਦੇ ਤੂੰ। ਜਾਣਦਾ ਮੈਂ, ਪਰ ਮੈਂ ਕਦੇ ਮਿਲਿਆ ਨਹੀਂ ਉਹਨਾਂ ਨੂੰ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਬਈ ਕਹਿੰਦੇ ਨੇ ਕਿ ਉਹ ਚੱਲ ਮੈਂ ਗੱਭਰੂ ਜਵਾਨ ਵੇਖ ਲਓ, ਉਹਦੀ ਵੇਖਾ ਵੱਖਰੀ ਨਿਸ਼ਾਨ ਵੇਖ ਲਓ, ਪਰ ਮੇਰੇ ਵਰਗਾ ਉੱਚਾ ਲੰਮਾ ਗੱਭਰੂ ਜਵਾਨ ਕੌਣ ਹੋ ਸਕਦਾ?
ਬਿਲਕੁਲ ਸਹੀ ਤਾਇਆ, ਤੇਰੇ ਵਰਗਾ ਕੋਈ ਨਹੀਂ ਹੋ ਸਕਦਾ, ਪਰ ਜਿਹੜਾ ਹੈਗਾ ਨਾ ਉੱਚਾ ਲੰਮਾ ਗੱਭਰੂ ਜਵਾਨ, ਮੈਨੂੰ ਤਾਂ ਇਹ ਨਹੀਂ ਸਮਝ ਆਈ ਵੀ ਉਹਨੂੰ ਇੰਨਾ ਉੱਚਾ ਲੰਮਾ ਹੋਣ ਦੀ ਲੋੜ ਕੀ ਪਈ ਸੀ। ਮੈਂ ਸਮਝਿਆ ਨਹੀਂ ਗੱਲ। ਉਹ ਤਾਇਆ ਮੈਂ ਤਾਂ ਖਬਰ ਸੁਣ ਕੇ ਹੈਰਾਨ ਆ। ਅੱਛਾ। ਇੱਕ ਬੰਦਾ ਜਿਹਦਾ ਕੱਦ 5 ਫੁੱਟ 11 ਇੰਚ ਸੀ। ਇਹ ਗੱਲ ਵਾਸ਼ਿੰਗਟਨ ਦੀ ਹੈ ਮੇਰੇ ਸਾਹਮਣੇ। ਹਾਂ ਅਮਰੀਕਾ ਦੇ ਵਿੱਚ ਇੱਕ ਬੰਦਾ ਇਹੋ ਜਿਹਾ ਹੈ ਜਿਹਨੇ ਆਪਣੀ ਲੰਬਾਈ ਵਧਾਉਣ ਦੇ ਲਈ ਕਾਸਮੈਟਿਕ ਸਰਜਰੀ ਦਾ ਸਹਾਰਾ ਲਿਆ। ਅੱਛਾ। ਔਰ ਇਸ ਬੰਦੇ ਦੀ ਲੰਬਾਈ 5 ਫੁੱਟ 11 ਇੰਚ ਸੀ, ਜਿਹਦੇ ਤੋਂ ਹੁਣ 6 ਫੁੱਟ 1 ਇੰਚ ਤੱਕ ਇਹਦੀ ਲੰਬਾਈ ਵੱਧ ਗਈ ਹੈ। ਔਰ ਤੁਸੀਂ ਇਹ ਵੇਖੋ ਕਿ ਸਭ ਕੁਝ ਦੇ ਲਈ ਤਕਰੀਬਨ 55 ਲੱਖ ਰੁਪਇਆ ਖਰਚ ਕਰ ਦਿੱਤਾ ਹੈ। ਨਹੀਂ ਇੰਨੀ ਨੇ ਹਾਈਟ ਵਧਾਈ ਨੇ। ਪੰਜਾਬ ਪੁਲਿਸ ਦੀ ਭਰਤੀ ਭਰਨੀ ਸੀ। ਨਹੀਂ ਪਤਾ ਨਹੀਂ ਤਾਇਆ। ਨਹੀਂ ਉੱਥੇ ਇੰਨੀ ਹਾਈਟ ਰਿਕਵਾਇਰਡ ਹੁੰਦੀ ਨਾ, ਸ਼ਾਇਦ ਪੰਜਾਬ ਪੁਲਿਸ ਚ ਜਾਣਾ। ਬਾਕੀ ਕੋਸਮੈਟਿਕ ਸਰਜਰੀ ਕਰਾਈ ਹੈ। ਬੰਦਾ ਪੁੱਛੇ ਅਕਲ ਨੂੰ ਹੱਥ ਮਾਰ, ਕੋਸਮੈਟਿਕ ਦੀ ਦੁਕਾਨ ਦੀ ਨਾਲ ਦੀ 2 ਦੁਕਾਨਾਂ ਛੱਡ ਕੇ ਜੁੱਤੀਆਂ ਦੀ ਦੁਕਾਨ ਹੈ। ਤੂੰ ਜਾ ਕੇ ਹੀਲ ਲਾਇਆ, ਹੀਲ ਪਾ ਲਿਆ, ਲੰਬਾ ਲੱਗੇਗਾ। ਜਦੋਂ ਚਾਹ ਕਰੇ ਲੰਬਾ ਲੰਬਾ, ਨਹੀਂ ਛੋਟਾ ਛੋਟਾ। ਤਾਇਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਹਾਂ ਪਰ ਬੇਵਕੂਫੀ ਦਾ ਵੀ ਕੋਈ ਮੁੱਲ ਨਹੀਂ ਹੁੰਦਾ। ਮੈਂ ਹਿਸਾਬ ਲਾ ਲਿਆ, ਪਰ ਕੋਈ ਨਹੀਂ, ਇਸ਼ਕ ਚ ਬੇਵਕੂਫੀਆਂ ਮੈਂ ਵੀ ਬਹੁਤ ਕੀਤੀਆਂ ਨੇ ਆਪਣੇ ਟਾਈਮ ਤੇ। ਵੇਖ ਨਾ ਆਪਣਾ ਲੰਕੇਸ਼ਵਰ 에ਅਰਲਾਈਨ, ਚਿੱਤਰਕੂਟ ਪਰਬਤ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਮੈਂ ਹਰਮਨਪ੍ਰੀਤ ਕੌਰ, ਮੇਰੇ ਨਾਲ ਤਾਇਆ ਸ਼ੌਂਕੀ। ਤੇ ਤਾਇਆ ਕਿਹੜੀਆਂ ਸੋਚਾਂ 'ਚ ਪਿਆ ਹੋਇਆ? ਅੱਜ ਨਾ ਕਿਸੇ ਨੂੰ ਮਿਸ ਕਰ ਰਿਹਾ ਮੈਂ। ਕੀ ਹੋਇਆ ਤਾਇਆ? ਕੁਝ ਲੋਕ ਐਸੇ ਹੁੰਦੇ ਨੇ ਜੋ ਬੇਸ਼ੱਕ ਫਿਜ਼ੀਕਲ ਤੌਰ ਤੇ ਸਾਡੇ ਦਰਮਿਆਨ ਨਹੀਂ ਹੁੰਦੇ, ਲੇਕਿਨ ਸਾਡੀਆਂ ਰਗਾਂ 'ਚ, ਸਾਡੇ ਜ਼ਿਹਨ 'ਚ, ਸਾਡੇ ਦਿਲਾਂ 'ਚ ਵਸੇ ਰਹਿੰਦੇ। ਸਾਡੀਆਂ ਯਾਦਾਂ 'ਚ ਹਮੇਸ਼ਾ ਰਹਿੰਦੇ ਨੇ। ਪਰ ਤੂੰ ਕਿਹਨੂੰ ਯਾਦ ਕਰ ਰਿਹਾ? ਗੱਲ ਕਰ ਰਿਹਾ ਨਨ ਅਦਰ ਦੈਨ ਸੁਸ਼ਾਂਤ ਸਿੰਘ ਰਾਜਪੂਤ ਦੀ। ਅੱਜ ਉਹਨਾਂ ਦੀ ਬਰਥ ਐਨੀਵਰਸਰੀ ਹੈਗੀ ਹੈ ਤੇ ਉਹ ਹੱਸਦਾ ਹੋਇਆ ਚਿਹਰਾ ਮੈਂ ਅੱਜ ਵੀ ਫੇਸਬੁੱਕ ਤੇ ਦੇਖ ਰਿਹਾ ਸੀਗਾ ਉਹਨਾਂ ਦਾ ਪੇਜ। ਉਹ ਮੁਸਕਰਾਉਂਦਾ ਹੋਇਆ ਚਿਹਰਾ ਜਿਹਦੇ ਮਨ ਦੇ ਵਿੱਚ ਬਹੁਤ ਖੁਆਇਸ਼ਾਂ ਸੀਗੀਆਂ, ਬਹੁਤ ਕੁਝ ਕਰਨਾ ਚਾਹੁੰਦਾ ਸੀ ਜੀ। ਉਹਦੀ ਇੱਕ ਡਾਇਰੀ ਸੀਗੀ ਜਿਸ ਵਿੱਚ ਉਹਨੇ ਕੀ ਜ਼ਿੰਦਗੀ 'ਚ ਕਰਨਾ ਸਭ ਲਿਖਿਆ ਸੀ। ਬਿਲਕੁਲ ਸਹੀ। ਉਹ ਸਾਰੀਆਂ ਗੱਲਾਂ 'ਚ ਮੈਂ ਇੰਨੀ ਗੱਲ ਤੇ ਜਾਣਦਾ ਹੈਗਾ ਵਾ, ਆਤਮ ਜਾਤ ਉਹਨੇ ਬਿਲਕੁਲ ਵੀ ਨਹੀਂ ਸੀ ਲਿਖਿਆ। ਬਿਲਕੁਲ ਸਹੀ ਤਾਇਆ। ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਜ਼ਰੂਰ ਖੜੇ ਹੋਏ ਸੀ ਜਦੋਂ ਇਸ ਖਬਰ ਨੇ ਸਾਰਿਆਂ ਨੂੰ ਝੰਜੋੜਿਆ ਕਿ ਉਹਨਾਂ ਨੇ ਆਤਮ ਹੱਤਿਆ ਕਰ ਲਈ ਹੈ। ਪਰ ਖੈਰ ਚਲੋ ਜਿਵੇਂ ਵੀ ਹੈ ਜੀ, ਇਸ ਮਸਲੇ 'ਚ ਕੋਈ ਵੀ ਕੁਝ ਨਹੀਂ ਕਰ ਸਕਦਾ। ਪਰ ਬੜਾ ਦੁੱਖ ਹੈ ਜੀ, ਦੁੱਖ ਬਹੁਤ। ਇੱਕ ਗੱਲ ਦਾ ਦੁੱਖ ਹੈ ਮੈਨੂੰ ਹੋਰ, ਇਸ ਤੇ ਵੀ ਸਰਕਾਰ ਰਾਜਨੀਤੀ ਖੇਲ ਗਈ। ਬਿਲਕੁਲ ਸਹੀ ਗੱਲ ਹੈ। ਸੋ ਖੈਰ ਚਲੋ ਅੱਜ ਉਹਨਾਂ ਦੀ ਬਰਥ ਐਨੀਵਰਸਰੀ ਹੈ ਔਰ ਕਹਿੰਦੇ ਨੇ ਨਾ ਵੀ ਬੰਦਾ ਜਿਹੜਾ ਆਪਣੇ ਕੰਮ ਦੇ ਨਾਲ ਜਾਣਿਆ ਜਾਂਦਾ ਹੈ, ਉਹਦਾ ਕੰਮ ਰਹਿੰਦੀ ਦੁਨੀਆ ਤੱਕ ਬੋਲਦਾ ਹੈ, ਨਾ ਚਾਹੇ ਕੋਈ ਵੀ ਭੁੱਲ ਜਾਵੇ, ਪਰ ਇਹਨਾਂ ਦਾ ਨਾਮ ਵੀ ਯਾਦ ਰਹੇਗਾ ਔਰ ਕੰਮ ਵੀ ਸਦਾ ਯਾਦ ਰਹੇਗਾ। ਜਿੱਥੇ ਵੀ ਸੁਸ਼ਾਂਤ ਹੈਗੇ ਹੋ, ਖੁਸ਼ ਰਹੋ, ਆਬਾਦ ਰਹੋ। ਤੁਹਾਨੂੰ ਬਹੁਤ ਅਸੀਂ ਯਾਦ ਕਰਦੇ ਹਾਂ। ਬਹੁਤ ਸਾਰਾ ਲਵ ਯੂ। ਵੈਲਕਮ ਬੈਕ ਟੂ ਹਾਸੇ ਚਾਰੇ ਪਾਸੇ। ਤਾਇਆ ਸ਼ੌਂਕੀ ਐਂਡ ਹਰਮਨ ਤੁਹਾਡੇ ਨਾਲ ਨੇ। ਬਹੁਤ ਸਾਰੀਆਂ ਗੱਲਾਂ ਬਾਤਾਂ ਦਿਲੋਂ ਕੀਤੀਆਂ ਨੇ ਤੇ ਹੁਣ ਸਾਡਾ ਜਾਣ ਦਾ ਟਾਈਮ। ਬਿਲਕੁਲ ਹੁਣ ਸਾਡੇ ਜਾਣ ਦਾ ਟਾਈਮ ਹੋ ਗਿਆ। ਤਾਇਆ ਤੇਰੇ ਨਾਲ ਗੱਲਾਂ ਬਾਤਾਂ ਕਰਦੇ ਆ, ਪਤਾ ਹੀ ਨਹੀਂ ਲੱਗਦਾ ਕਿ ਘੜੀ ਦੇ ਉੱਪਰ ਕਦੋਂ ਟਾਈਮ ਪੂਰਾ ਹੋ ਜਾਂਦਾ ਹੈ। ਸੋ ਖੈਰ ਅੱਜ ਦੇ ਲਈ ਆਪਾਂ ਇੱਥੇ ਹੀ ਸਾਰੀਆਂ ਗੱਲਾਂ ਬਾਤਾਂ ਰੋਕਦੇ ਆ, ਇਜਾਜ਼ਤ ਮੰਗਦੇ ਆ। ਕੱਲ ਨੂੰ ਫੇਰ ਤਿਆਰ ਸ਼ਿਆਰ ਹੋ ਕੇ ਬੀਬੇ ਬੱਚੇ ਬਣ ਕੇ ਫਿਰ ਹਾਜ਼ਰ ਹੋ ਜਾਏਂਗੇ। ਬਿਲਕੁਲ। ਤੇ ਜਾਣ ਤੋਂ ਪਹਿਲਾਂ ਸਿਆਣੀ ਗੱਲ ਇਹੋ ਕਿ ਜ਼ਿੰਦਗੀ ਦੇ ਵਿੱਚ ਜਦੋਂ ਨਾ ਕਦੇ ਧੁੱਪ ਕਦੇ ਛਾਂ ਹੁੰਦੀ ਹੈ ਤੇ ਇਹ ਨਾ ਸੋਚੋ ਕਿ ਬੱਦਲ ਹੀ ਆਪਣੇ ਆਪ ਆਸ-ਪਾਸ ਹੈਗੇ ਆ। ਬੱਦਲ ਹਟਣਗੇ, ਸੂਰਜ ਫੇਰ ਆਏਗਾ। ਇਸ ਕਰਕੇ ਜੇ ਅੱਜ ਉਤਰਾਈ ਹੈ ਤੇ ਕੱਲ ਨੂੰ ਚੜਾਈ ਵੀ ਹੋਏਗੀ। ਹਿੰਮਤ ਹਾਰਨੀ ਨਹੀਂ ਹੈ। ਜੋ ਕਰਨਾ ਜ਼ਿੰਦਗੀ 'ਚ ਕਰੋ, ਬਟ ਡੋਂਟ ਐਵਰ ਹਰਟ ਯੂਅਰ ਪੇਰੈਂਟਸ, ਯੂਅਰ ਡੀਅਰ ਵਨ ਫੈਲੋਜ਼। ਚਲੋ ਕੱਲ ਮਿਲਦੇ ਹਾਂ। ਮਿਸ ਮੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA।